ਅਕਾਲੀ ਦਲ ਬਾਦਲ ਨੇ ਭਾਰਤ ਦੇ ਸਾਰੇ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਆਉਣ ਦੀ ਕੀਤੀ ਅਪੀਲ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਿਮਾਚਲ ਦੇ ਮੁੱਖ ਮੰਤਰੀ ਅਤੇ ਰਾਜਪਾਲ ਪੁਰੋਹਿਤ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਫਿਰ ਘੇਰੀ ਭਗਵੰਤ ਮਾਨ ਸਰਕਾਰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਸਥਿਤ ਆਪਣੇ ਗ੍ਰਹਿ ਵਿਖੇ ਦਿੱਲੀ ਦੇ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਰਾਜਧਾਨੀ ਅੰਦਰ ਅਕਾਲੀ ਦਲ ਨੂੰ ਤਕੜਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕਾਰੀ ਝੋਲੀ ਚੁੱਕਾ ਤੋਂ ਆਜ਼ਾਦ ਕਰਵਾਉਣ ਦਾ ਅਹਿਦ ਕੀਤਾ ਗਿਆ। ਉਹਨਾਂ ਨੇ ਇਸ ਮੌਕੇ ਭਾਰਤ ਦੇ ਸਾਰੇ ਸਿੱਖਾਂ ਨੂੰ ਅਕਾਲੀ ਦਲ ਦੇ ਝੰਡੇ ਹੇਠ ਆਉਣ ਦੀ ਅਪੀਲ ਵੀ ਕੀਤੀ। ਉਹਦੇ ਸਾਹਮਣੇ ਹਮਲੇ ਹੋ ਜਾਂਦੇ। ਗੁਰੂ ਘਰਾਂ ਦੀ ਸੇਵਾ ਖਾਲਸਾ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਤੇ ਅੱਜ ਦਿੱਲੀ ਕਿਹਦਾ ਕਬਜ਼ਾ ਹੋ ਗਿਆ? ਕਿਹੜੀ ਪਾਰਟੀ ਦਾ ਹੋ ਗਿਆ? ਸੁਪਰੀਮ ਕੋਰਟ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂ ਤਾਂ ਕਹਿਣਾ ਸ਼ਰੇਆਮ ਕਹਿਣਾ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਕੇ ਐਨਸੀਪੀਸੀ ਤੋੜੀ, ਧੱਕੇ ਨਾਲ ਤੋੜੀ। ਕਾਨੂੰਨੀ ਹੈ ਨਹੀਂ ਕੋਈ, ਪਾਰਲੀਮੈਂਟ ਦੀ ਐਕਟ ਹੋਏ ਸਟੇਟ ਤੋੜ ਹੀ ਨਹੀਂ ਸਕਦਾ। ਪਰ ਤੁਹਾਨੂੰ ਪਤਾ ਆਲ ਪਾਵਰਫੁਲ ਅੱਜ ਕੱਲ੍ਹ ਚੀਜ਼ਾਂ ਚੱਲਦੀਆਂ ਤੇ ਤੋੜ ਦਿੱਤਾ। ਤੇ ਕਿਹਨਾਂ ਨੂੰ ਬਿਠਾਇਆ? ਇੱਕ ਮਹੰਤ ਨੂੰ ਬਿਠਾਤਾ ਆਪਣਾ। ਤੇ ਹੋਇਆ ਕੀ ਹੈ? ਹਫ਼ਤੇ ਹੋ ਗਏ ਜਿੱਦੋ ਜਿੱਦੀ, ਥੱਪੜੋ ਥੱਪੜੀ, ਗਾਲਾਂ ਗਲੋਚ ਸਾਰੇ। ਤੇ ਆਪਾਂ ਨੂੰ ਪਛਾਣਨਾ ਪੈਣਾ ਕਿਹੜੇ ਕੌਮ ਦੇ ਗਦਾਰ ਹੈ। ਅੱਜ ਕੱਲ ਲੋਕ ਜਿਵੇਂ ਕਿਹਾ ਗਿਆ ਹੁਣ ਮੇਰੇ ਸਾਹਮਣੇ ਹੈ, 2 ਗਨਮੈਨ ਦਵਾ ਦਿਓ ਤਾਂ ਪਾਰਟੀ ਛੱਡ ਜਾਂਦੇ ਆ। 2 ਗਨਮੈਨ ਨਾਲ ਜਿਹੜੇ ਲੋਕ ਇੱਕ ਪੋਸਟ ਕਰਕੇ ਆਪਣੀ ਕੌਮ ਨੂੰ ਪਿੱਛੇ ਛੁਰਾ ਮਾਰ ਸਕਦੇ ਆ, ਉਹ ਵਫਾਦਾਰ ਹੋ ਸਕਦੇ। ਹੁਣ ਹੋਇਆ ਕੀ? ਹੁਣ ਦਿੱਲੀ ਸੱਜਣ ਕੁਮਾਰ ਜੀ ਨੂੰ ਦਿਮਾਗ ਨੂੰ ਛੱਡਤਾ ਨਾ। ਹੁਣ ਸੱਜਣ ਕੁਮਾਰ ਨੂੰ ਬਰੀ ਕਰਤਾ। ਕੀ ਕਹਿੰਦੇ ਸੀ ਜਿਹੜੇ ਛੱਡ ਕੇ ਗਏ ਆ ਕਿ ਅਸੀਂ ਕੌਮ ਦੀ ਆਵਾਜ਼ ਬਣਾਂਗੇ, ਕਿ ਅਸੀਂ ਕੌਮ ਦੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਕਿੱਧਰ ਗਏ ਜੀ? ਉੱਥੇ ਧੱਕਾ ਹੋਣਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਸ ਕਿਉਂ ਨਹੀਂ ਚੱਜ ਨਾਲ ਲੜਿਆ? ਸੈਂਟਰ ਸਰਕਾਰ ਨੇ ਕਿਉਂ ਨਹੀਂ ਲੜਿਆ? ਵੇਖੋ ਅੱਜ ਤੱਕ 84 ਦੇ ਅੱਜ ਤੱਕ ਆਪਣੀ ਕੌਮ ਨੂੰ ਇਨਸਾਫ ਨਹੀਂ ਮਿਲਿਆ। ਇਨਸਾਫ ਉਦੋਂ ਮਿਲੂਗਾ ਕਿਉਂਕਿ ਜਦੋਂ ਆਪਾਂ ਤਕੜੇ ਹੋਵਾਂਗੇ। ਅੱਜ ਤੱਕ ਜਿਹੜਾ 84 ਦੇ ਕਤਲੇਆਮ ਦੀ ਆਵਾਜ਼ ਚੱਲਦੀ ਰਹਿੰਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੱਕ ਕਰਕੇ ਹੈ, ਕਿਉਂਕਿ ਅਸੀਂ ਲਗਾਤਾਰ ਪਾਰਲੀਮੈਂਟ ਦੇ ਬਾਹਰ ਜਿੱਥੇ ਵੀ ਹੋਏ ਅਸੀਂ 84 ਦਾ ਇਨਸਾਫ ਵਾਸਤੇ ਲੜਦੇ ਹੀ ਰਹੇ ਹਾਂ, ਲਗਾਤਾਰ ਲੜਦੇ ਰਹੇ ਹਾਂ। ਸਾਰੀ ਪੰਥ ਦੀ ਸਿੱਖੀ ਖਾਲਸਾ ਪੰਥ ਦੀ ਸਾਰੀ ਜਥੇਬੰਦੀਆਂ ਨੂੰ ਇੱਕੋ ਹੀ ਬੇਨਤੀ ਕਰਨਾ, ਇੱਕ ਝੰਡੇ ਥੱਲੇ ਇਕੱਠੇ ਹੋ। ਆ ਜਿਹੜੇ ਛੋਟੇ ਛੋਟੇ ਆਪਾਂ ਆਪਣਾ ਨਾਂ ਕਰਕੇ ਕੋਈ ਕੁਛ ਨਾ ਕਰਕੇ ਇੱਕ ਨਵਾਂ ਅਕਾਲੀ ਦਲ ਬਣਾਉਣਾ, ਕੋਈ ਨਵਾਂ ਅਕਾਲੀ ਦਲ ਬਣਾਉਣਾ। ਅਕਾਲੀ ਦਲ ਨਾਂ ਰੱਖਦੇ ਆ ਆਪਣੇ ਅਕਾਲੀ ਦਲ ਦੇ ਪਿੱਛੇ ਛੁਰਾ ਮਾਰਨ ਵਾਸਤੇ। ਨਾਂ ਅਕਾਲੀ ਦਲ ਹੀ ਰੱਖਦੇ ਹੋ ਕਿ ਲੋਕੀ ਗੁੰਮਰਾਹ ਹੋ ਜਾਣ। ਪਰ ਮੈਂ ਦੇਖਿਆ ਕੌਮ ਗੁੰਮਰਾਹ ਨਹੀਂ ਹੁੰਦੀ। ਦਿੱਲੀ ਦੇਸ਼ ਦਾ ਦਿਲ ਹੈ। ਜਿੰਨੀ ਤਾਕਤ ਤੁਸੀਂ ਦਿੱਲੀ ਦਿਖਾਓਗੇ ਇੱਥੋਂ ਹੀ ਸੈਂਟਰ ਸਰਕਾਰਾਂ ਹਿਲਦੀਆਂ ਹੁੰਦੀਆਂ। ਤੁਹਾਡਾ ਇਕੱਠ, ਤੁਹਾਡੀ ਤਾਕਤ ਤੁਹਾਨੂੰ ਮਜ਼ਬੂਤ ਕਰੂਗੀ। ਆਪਾਂ ਜਿੱਥੇ ਮਰਜ਼ੀ ਰਹੀਏ, ਤੁਹਾਡੇ ਪੇਕੇ ਪੰਜਾਬ ਹੈ। ਤੁਹਾਡਾ ਕਿੱਲਾ ਜਿਹਦਾ ਕਿੱਲਾ ਤਗੜਾ ਨਾ, ਉਹਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਇਸ ਕਰਕੇ ਮਨ ਬਣਾ ਲਓ ਕਿ ਆਪਾਂ ਛੋਟੀ ਗਲੀਆਂ ਛੱਡ ਕੇ ਹੁਣ ਕੌਮ ਦੀ ਲੜਾਈ ਹੈ, ਇਹ ਖਾਲਸਾ ਪੰਥ ਦੀ ਲੜਾਈ ਹੈ। ਕਿਉਂਕਿ ਜਿਹੇ ਹਮਲੇ ਮੈਂ ਦੇਖ ਰਿਹਾ ਕਿਤੇ ਜ਼ਿਆਦਾ ਲੇਟ ਨਾ ਹੋ ਜਾਏ ਕਿ ਆਪਾਂ ਆਪਣੇ ਨੂੰ ਸੰਭਾਲ ਨਾ ਸਕੀਏ। ਬਾਅਦ ਹਲੇ ਵੀ ਟਾਈਮ ਹੈ। ਪਛਾਣ ਲਈਏ ਕਿਹੜੇ ਗੱਦਾਰ ਹੈ, ਕਿਹੜੇ ਆਪਣੇ ਹੈ। ਕਿਉਂ ਜਦੋਂ ਤੱਕ ਆਪਾਂ ਪਛਾਣਦੇ ਨਹੀਂ ਕਿਹੜੇ ਆਪਣੇ ਹੈ, ਉਦੋਂ ਤੱਕ ਆਪਾਂ ਸਹੀ ਫੈਸਲਾ ਨਹੀਂ ਕਰ ਸਕਦੇ। ਅੰਮ੍ਰਿਤਸਰ ਵਿੱਚ ਅੱਜ ਉੱਤਰੀ ਨਾਰਥ ਜ਼ੋਨਲ ਦੀ ਮੀਟਿੰਗ ਸੀ, ਜਿਸ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਇਕੱਠਿਆਂ ਦੇਖਿਆ ਗਿਆ। ਇਸ ਦੇ ਚੱਲਦੇ ਹਿਮਾਚਲ ਤੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿਸ ਤੋਂ ਬਾਅਦ ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ ਵੱਲੋਂ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਉਹਨਾਂ ਦੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ। ਉਹਨਾਂ ਕਿਹਾ ਕਿ ਜੋ ਹਿਮਾਚਲ ਦੇ ਵਿੱਚ ਤਬਾਹੀ ਹੋਈ ਹੈ, ਉਹਨਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹੀ ਤਬਾਹੀ ਦੇਖੀ ਹੈ ਅਤੇ ਹੁਣ ਸਰਕਾਰ ਉਸ ਤਬਾਹੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦੱਸਿਆ ਕਿ ਹਿਮਾਚਲ ਵਿੱਚ ਆਏ ਹੜ੍ਹਾਂ ਕਾਰਨ 450 ਲੋਕਾਂ ਦੀ ਮੌਤ ਦੀ ਜਾਣਕਾਰੀ ਹੈ, ਜਦਕਿ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਹਿਮਾਚਲ ਵਿੱਚ ਤਬਾਹੀ ਕਾਰਨ ਟੁੱਟੀਆਂ ਸੜਕਾਂ ਵਿੱਚੋਂ ਬਹੁਤ ਜ਼ਿਆਦਾ ਸੜਕਾਂ ਉਹਨਾਂ ਵੱਲੋਂ ਬਣਵਾ ਦਿੱਤੀਆਂ ਗਈਆਂ ਹਨ ਅਤੇ ਕੁਝ ਦਾ ਕੰਮ ਅਜੇ ਜਾਰੀ ਹੈ। ਉਹਨਾਂ ਦੱਸਿਆ ਕਿ ਜ਼ਿਆਦਾ ਨੁਕਸਾਨ ਡੈਮ ਦੇ ਗੇਟ ਖੋਲ੍ਹਣ ਕਰਕੇ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਹੋਲੇ ਮੁਹੱਲੇ ਦੇ ਤਿਉਹਾਰ ਤੇ ਬਹੁਤ ਸਾਰੇ ਸਿੱਖ ਨੌਜਵਾਨ ਝੰਡੇ ਲਗਾ ਕੇ ਹਿਮਾਚਲ ਆਉਂਦੇ ਹਨ ਤਾਂ ਪਿਛਲੀਆਂ ਸਰਕਾਰਾਂ ਵੱਲੋਂ ਬੇਸ਼ੱਕ ਉਹਨਾਂ ਨੂੰ ਰੋਕਿਆ ਜਾਂਦਾ ਰਿਹਾ ਹੋਵੇ, ਪਰ ਇਸ ਵਾਰ ਅਸੀਂ ਹਦਾਇਤ ਕੀਤੀ ਹੈ ਕਿ ਕਿਸੇ ਨੂੰ ਵੀ ਰੋਕਿਆ ਨਹੀਂ ਜਾਵੇਗਾ ਕਿਉਂਕਿ ਹਰ ਇੱਕ ਵਿਅਕਤੀ ਨੂੰ ਆਪਣੇ ਧਰਮ ਦੀ ਪੂਜਾ ਪਾਠ ਕਰਨ ਦਾ ਪੂਰਾ ਹੱਕ ਹੈ। ਉਹਨਾਂ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਅਤੇ ਅਸੀਂ ਆਪਣੇ ਵੱਡੇ ਭਰਾ ਦੇ ਨਾਲ ਹਮੇਸ਼ਾ ਖੜੇ ਹਾਂ। ਉਹਨਾਂ ਕਿਹਾ ਕਿ ਹਿਮਾਚਲ ਵਿੱਚ ਵੀ ਨਸ਼ਾ ਵੱਧਦਾ ਜਾ ਰਿਹਾ ਹੈ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲ ਕੇ ਨਸ਼ਾ ਖਤਮ ਕਰਨ ਵਿੱਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਬਹੁਤ ਹੀ ਸ਼ਾਂਤੀ ਮਿਲੀ ਹੈ। ਉਹਨਾਂ ਨੇ ਹਰਿਮੰਦਰ ਸਾਹਿਬ ਪਹੁੰਚ ਕੇ ਦੇਸ਼ ਅਤੇ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਦੀ ਅਰਦਾਸ ਵੀ ਕੀਤੀ। गुरुद्वारा साहब में हमने अपना मत्था टेका है और सबसे सुंदर और सबसे अच्छा टेंपल हमारे सिख रिलीजन का और सबसे पुराना टेंपल में हम आकर एक सुकून सा मिलता है और गुरुओं द्वारा जो शिक्षा दी जाती है उसमें अमल करने की सोच भी विकसित होती है। हमने अपने जीवन काल में ऐसी त्रासदी पहली बार देखी है और तबाही का ऐसा मंजर जो हिमाचल प्रदेश में हुआ है, सरकार उससे उभरने की कोशिश कर रही है और भगवान का शुक्र है कि हमारे प्रयासों से जो पर्यटक वहाँ आए थे उनको किसी प्रकार की हानि नहीं हुई है। इस त्रासदी में तकरीबन 450 लोगों की जानें गई है और 12,000 करोड़ से ऊपर का नुकसान हुआ है। 50 वर्षों में इस प्रकार का मंजर मेरे ख्याल हम किसी ने भी नहीं देखा होगा और मैं सभी का धन्यवाद भी करना चाहता हूं कि हिमाचल की जनता ने एकजुटता का परिचय दिया और अब उससे उभरने में थोड़ा समय लगेगा। हमारे प्रयास है कि हम उसमें जल्दी से जल्दी जो सड़कें हैं उनको तो हमने जोड़ दिया है, लेकिन कई गांव की सड़कें हैं, गांव के क्षेत्र हैं, उनको जोड़ने में थोड़ा समय लगेगा। समय के अनुसार उनको भी जोड़ दिया। त्रासदी में 3 प्रकार का त्रासदी हुई। एक तो अत्यधिक बारिश से हुई, लैंडस्लाइड्स के कारण मडस्लाइड्स हुए। दूसरी त्रासदी हुई है जो डैमों से पानी छोड़ा गया है। अब जैसे पौंग डैम से पानी छोड़ा गया तो उसने हिमाचल के कांगड़ा जिला के 2 क्षेत्र इंदौर और फतेहपुर को नुकसान पहुंचाया और पंजाब को भी नुकसान पहुंचाया। उन्होंने पंजाब को भी नुकसान पहुंचाया और निश्चित तौर पर जब डैम से एकदम इतनी 50,000 क्यूसिक मीटर की जगह 1 लाख क्यूसिक मीटर या 1.5 लाख क्यूसिक मीटर पानी छोड़ दिया जाता तो उससे नुकसान होता है। और लैंडस्लाइड तो चलो पहाड़ का स्वभाव है, ऐसा नहीं कि लैंडस्लाइड नहीं होते, लेकिन क्लाइमेट चेंज का बहुत बड़ा असर इस बार देखने को मिला है। आज तक कभी हमने लाहौल स्पीति में बारिश नहीं सुनी थी, इस बार वहाँ भी बारिश हुई है और क्लाउड बस्टिंग की घटनाएं ज़्यादा हुई है, जिसके कारण पंजाब हमारा बड़ा भाई की तरह है। पहले हम सब पंजाब में ही थे और उसके बाद हिमाचल पहाड़ी रियासतों को मिलाकर अलग मिला। अगर कुछ जगह शरारती तत्व होते हैं और सभी धर्मों के झंडे लगाने का सभी को अधिकार है और कहीं भी पूजा पाठ करने का सभी को अधिकार है। तो इस प्रकार की जब घटनाएं होती है तो कुछ युवा, चाहे वो पंजाब के चाहे हिमाचल के, कई बार खा पी के उड़धुन करते हैं, जिसके कारण उनमें आपस में टकराव होता है। झंडे लगाने में किसी को रोक नहीं है, सब लोग जा सकते हैं, अपने धर्म का झंडा लेकर कहीं भी जा सकते हैं, अपने धर्म की पूजा पाठ कहीं भी कर सकते हैं। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਮੈਂ ਰੰਗਲਾ ਪੰਜਾਬ ਬਣਾ ਦਿੱਤਾ ਹੈ, ਜਦਕਿ ਜ਼ਮੀਨੀ ਤੱਥ ਅਤੇ ਆਰਬੀਆਈ ਦੀ ਰਿਪੋਰਟ ਇਸ ਦੇ ਬਿਲਕੁਲ ਉਲਟ ਖੁਲਾਸੇ ਕਰ ਰਹੀ ਹੈ। ਭਗਵੰਤ ਮਾਨ ਰੋਜ਼ ਹਰ ਸਟੇਜ ਤੋਂ ਕਹਿੰਦਾ ਮੈਂ ਅਸੀਂ ਰੰਗਲਾ ਪੰਜਾਬ ਬਣਾ ਦਿੱਤਾ ਵਾ। ਪੰਜਾਬ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਗੀ, ਖਜ਼ਾਨਾ ਤਾਂ ਭਰਿਆ ਪਿਆ ਬਿਲਕੁਲ, ਔਰ ਪੰਜਾਬ ਬਹੁਤ ਵੱਡੇ ਪੱਧਰ ਦੇ ਉੱਤੇ ਤਰੱਕੀ ਦੇ ਰਸਤੇ ਤੋਂ। ਉਹ ਸਰਾਸਰ ਝੂਠੇ ਬੇਬੁਨਿਆਦ ਬਿਆਨ ਨੇ। ਆਪਾਂ ਸਭ ਨੂੰ ਪਤਾ, ਆਪਾਂ ਪੰਜਾਬ 'ਚ ਰਹਿੰਦੇ, 13,000 ਪਿੰਡਾਂ 'ਚ ਪਿਛਲੇ 2 ਸਾਲਾਂ 'ਚ ਕੋਈ ਚੱਜ ਦੀ ਨਵੀਂ ਇੱਟ ਨਹੀਂ ਲੱਗੀ। ਪੰਜਾਬ ਦੇ ਵਿੱਚ ਕੋਈ ਮੈਨੇ ਖੇਜ਼ ਅੱਛਾ ਪ੍ਰੋਜੈਕਟ ਪੰਜਾਬ ਦੇ ਵਿੱਚ ਲਾਂਚ ਨਹੀਂ ਕੀਤਾ ਗਿਆ ਜਿਹਦੇ ਨਾਲ ਐਂ ਲੱਗੇ ਕਿ ਪੰਜਾਬ ਵਾਕਈ ਵਿਕਾਸ ਦੇ ਰਾਹ ਤੇ ਆ। ਔਰ ਅੱਜ ਤਾਂ ਹੁਣ ਇਹਦੇ ਸਾਰੇ ਜਿਹੜੇ ਝੂਠੇ ਦਾਅਵੇ ਸੀ ਉਹਨਾਂ ਦੀ ਟੋਟਲ ਫੂਕ ਕੇ ਕੱਢ ਕੇ ਰੱਖਤੀ। ਕਿਹਨੇ ਕੱਢੀ ਹੈ? ਮੈਂ ਨਹੀਂ ਕੱਢ ਰਿਹਾ, ਇਧਰ ਉਧਰ ਕੋਈ ਹੋਰ ਅਸਾਧਾਰਨ ਆਰਬੀਆਈ ਦੀ ਰਿਪੋਰਟ ਆਈ ਹੈ ਲੇਟੈਸਟ, ਜਿਹੜੀ ਅੱਜ ਦੇ ਮੇਨ ਸਾਰੇ ਅਖਬਾਰਾਂ ਦੇ ਵਿੱਚ ਛਪੀ ਹੈ। ਔਰ ਆਰਬੀਆਈ ਦੀ ਰਿਪੋਰਟ ਕੀ ਕਹਿ ਰਹੀ ਹੈ?
RBI report states debt to GSDP ratio highest at 48%. ਆਪਾਂ ਸਾਰੇ ਜਾਣਦੇ ਕਿ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈਗਾ ਉਹ ਸਾਡੀ ਕੁੱਲ ਟੋਟਲ ਹੋਂਦ ਨੂੰ ਦੱਸਦਾ ਵਾ ਕਿ ਸਾਡਾ ਇਸ ਵਕਤ ਕੀ ਸਰਮਾਇਆ ਵਾ ਪੰਜਾਬ ਦੇ ਕੋਲ ਤੇ ਪੰਜਾਬ ਦੇ ਵਿੱਤੀ ਹਾਲਾਤ ਕੀ ਨੇ। ਉਹਦਾ 48% ਜਿਹੜਾ ਹੈ ਉਸ GDP ਦਾ ਕਹਿ ਲਓ ਸਾਦੇ ਲਫ਼ਜ਼ਾਂ ਵਿੱਚ 48% ਯਾਨੀ ਕਿ ਅੱਧਾ ਉਹ ਪੰਜਾਬ ਦੇ ਸਿਰ ਦੇ ਉੱਤੇ ਕਰਜ਼ਾ, ਤੇ ਇਹ ਸਾਰੇ ਦੇਸ਼ ਵਿੱਚ ਹਾਈਐਸਟ ਰੇਸ਼ੋ ਆ ਟੂ GSDP। ਔਰ ਇਹਦੇ ਚ 2-3 ਪੈਰਾਮੀਟਰਸ ਤੁਹਾਡੇ ਨਾਲ ਮੈਂ ਡਿਸਕਸ ਕਰਨੇ ਬੜੇ ਇੰਪੋਰਟੈਂਟ ਆ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪਿਛਲੇ ਇਹਨਾਂ ਦੇ ਰਾਜ ਵਿੱਚ ਸਿਰਫ 3.6% ਜਿਹੜੀ ਆਮਦਨ ਆਉਂਦੀ ਸਟੇਟ ਦੀ ਉਹਦਾ ਸਿਰਫ 3.6% ਕੈਪੀਟਲ ਐਸੈਟ ਬਿਲਡਿੰਗ ਵਿੱਚ ਗਿਆ ਵਾ। ਜਿੰਨੀ ਵੀ ਸਾਨੂੰ ਆਮਦਨ ਆਉਂਦੀ, ਚਾਹੇ ਉਹ ਸ਼ਰਾਬ ਤੋਂ ਆਉਂਦੀ ਆ, ਚਾਹੇ ਉਹ ਰਜਿਸਟਰੀਆਂ ਤੋਂ ਆਉਂਦੀ ਆ, ਚਾਹੇ ਉਹ ਮਾਈਨਿੰਗ ਤੋਂ ਆਉਂਦੀ ਆ, ਫਰਜ਼ ਕਰੋ 100 ਰੁਪਈਆ ਆਮਦਨ ਹੋਈ ਸਟੇਟ ਨੂੰ, ਉਹਦੇ ਚੋਂ ਜਿਹੜਾ ਕੈਪੀਟਲ ਐਸੈਟ ਬਿਲਡਿੰਗ ਹੁੰਦਾ ਕਿ ਕੋਈ ਨਵੀਂ ਚੀਜ਼ ਸਟੇਟ ਨੇ ਬਣਾਈ, ਕੋਈ ਨਵਾਂ ਹਾਈਵੇ ਬਣਾਇਆ, ਕੋਈ ਨਵਾਂ ਸਕੂਲ ਬਣਾਇਆ, ਕੋਈ ਨਵਾਂ ਹਸਪੀਟਲ ਬਣਾਇਆ, ਕੋਈ ਪਿੰਡਾਂ ਦੇ ਵਿੱਚ ਗ੍ਰਾਂਟਸ ਦਿੱਤੀਆਂ, ਜਿਹਦੇ ਨਾਲ ਐਸੈਟ ਮਤਲਬ ਕਿ ਆਪਣਾ ਇੱਕ ਸਰਮਾਇਆ ਖੜਾ ਹੋ ਰਿਹਾ ਪੰਜਾਬ ਦਾ। ਉਸ 100 ਰੁਪਏ ਦੀ ਆਮਦਨ ਚੋਂ ਕੇਵਲ 3.6 ਰੁਪਏ, ਸਿਰਫ 3.6 ਰੁਪਏ ਕੈਪੀਟਲ ਐਸੈਟ ਬਿਲਡਿੰਗ ਵਿੱਚ ਭਗਵੰਤ ਮਾਨ ਸਿੰਘ ਜੀ ਤੁਹਾਡੀ ਸਰਕਾਰ ਨੇ ਲਾਇਆ ਵਾ। ਦੈਟ ਮੀਨਸ ਬਾਕੀ ਸਾਰਾ ਪੈਸਾ ਖੁਰਦ-ਬੁਰਦ ਹੋ ਰਿਹਾ। ਹੁਣ ਬਾਕੀ ਕਿੱਥੇ ਜਾ ਰਿਹਾ ਵਾ? ਆਹ ਦੇਖੋ 24.2% ਜਿੰਨਾ ਵੀ ਆਮਦਨ ਸਾਡੇ ਕੋਲ ਰੈਵਨਿਊ ਰਿਸੀਟਸ ਆਉਂਦੀਆਂ ਟ੍ਰੈਜਰੀ ਦੇ ਵਿੱਚ, ਉਹਦੇ ਚੋਂ 24.2% ਸਿਰਫ ਜਿਹੜੀ ਆ ਮੁਫਤਖੋਰੀ ਦੀ ਆਪਾਂ ਪੋਲਿਟਿਕਸ ਕੀਤੀ ਹੈਗੀ ਪਾਵਰ ਸਬਸਿਡੀ ਨੂੰ ਜਾ ਰਿਹਾ ਵਾ। ਮਤਲਬ ਕਿ ਚੌਥਾ ਹਿੱਸਾ ਸਾਡੀ ਸਟੇਟ ਦੀ ਆਮਦਨ ਦਾ ਹਰ ਸਾਲ ਉਹ ਸਿਰਫ ਬਿਜਲੀ ਬੋਰਡ ਦੀ ਜਿਹੜੀ ਸਬਸਿਡਾਈਜ਼ ਕੀਤੀ ਆ, ਪਾਵਰ ਸਬਸਿਡਾਈਜ਼ ਕੀਤੀ ਆ, ਉਹਦੇ ਵਿੱਚ ਜਾ ਰਿਹਾ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਸਾਡੇ ਕੋਲ 18 ਵਿਧਾਇਕ ਹਨ। ਆਮ ਆਦਮੀ ਪਾਰਟੀ ਦੇ 32 ਮੈਂਬਰ ਸਾਡੇ ਸੰਪਰਕ ਵਿੱਚ ਹਨ। ਥੋੜੀ ਹੋਰ ਮਿਹਨਤ ਦੀ ਲੋੜ ਹੈ, ਅਸੀਂ ਸਰਕਾਰ ਬਣਾ ਸਕਦੇ ਹਾਂ। ਲੋਕ ਸਭਾ ਚੋਣਾਂ ਇਕੱਲੇ ਲੜਨ ਦੀ ਗੱਲ ਦੁਹਰਾਉਂਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਤੋਂ 2 ਮਹੀਨੇ ਬਾਅਦ ਡਿੱਗ ਜਾਵੇਗੀ। ਭਾਜਪਾ ਦੇ ਬਿਆਨ ਤੇ ਚੁਟਕੀ ਲੈਂਦਿਆਂ ਆਪ ਆਗੂਆਂ ਨੇ ਕਿਹਾ ਕਿ ਉਹਨਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖ ਰਹੇ ਹਨ, ਇਸੇ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ। ਆਪ ਨੇ ਕਿਹਾ ਕਿ ਬਾਜਵਾ ਪਹਿਲਾਂ ਵੀ CM ਬਣਨ ਦਾ ਸੁਪਨਾ ਵੇਖ ਚੁੱਕੇ ਹਨ, ਜੋ ਕਿ ਪੂਰਾ ਨਹੀਂ ਹੋਇਆ, ਹੁਣ ਵੀ ਨਹੀਂ ਹੋਵੇਗਾ। ਆਪ ਨੇ ਕਿਹਾ ਕਿ ਸਾਡੇ ਵਿਧਾਇਕ ਪਾਰਟੀ ਦੇ ਪ੍ਰਤੀ ਵਫਾਦਾਰ ਹਨ ਅਤੇ ਕਿਧਰੇ ਨਹੀਂ ਜਾ ਰਹੇ ਹਨ। ਉਹਨਾਂ ਨੇ ਬਾਜਵਾ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਪਹਿਲਾਂ ਵੀ ਬਾਜਵਾ ਸਾਹਿਬ ਦੇ ਅਰਮਾਨ ਪੂਰੇ ਨਹੀਂ ਹੋਏ, ਹੁਣ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ, ਇਹਨਾਂ ਦੀ ਵਾਰੀ ਨਹੀਂ ਹੋਣੀ। ਪੰਜਾਬ ਕੰਪਲੀਟਲੀ ਕਰਜ਼ਾਈ ਹੋ ਚੁੱਕਿਆ, ਕੋਈ ਰਸਤਾ ਹੋਰ ਨਹੀਂ ਇਹਨਾਂ ਨੂੰ ਬਾਹਰ ਦਾ ਰਾਹ ਵਿਖਾ। ਤੇ ਡੈਮੋਕ੍ਰੇਸੀ ਦੇ ਵਿੱਚ, ਲੋਕ ਰਾਜ ਦੇ ਵਿੱਚ ਇਲੈਕਸ਼ਨ ਆਉਣ ਵਾਲੀਆਂ 7-8 ਮਹੀਨਿਆਂ ਨੂੰ ਪਾਰਲੀਮੈਂਟ। ਮੇਰੀ ਅਪੀਲ ਹੈ ਸਮੂਹ ਪੰਜਾਬੀ ਹਰ ਵਰਗ ਨੂੰ, ਭਾਵੇਂ ਸਿੱਖ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਿਮ ਹੈ, ਭਾਵੇਂ ਈਸਾਈ ਹੈ, ਭਾਵੇਂ ਸਾਡਾ ਦਲਿਤ ਵਰਗ ਹੈ, ਭਾਵੇਂ ਸਾਡੀਆਂ ਪਛੜੀਆਂ ਸ਼੍ਰੇਣੀਆਂ, ਸਾਡੀਆਂ ਭੈਣਾਂ ਨੇ। ਟਾਈਮ ਹੈ 13 ਦੀਆਂ 13 ਸੀਟਾਂ ਕਾਂਗਰਸ ਨੇ ਲੜਨੀਆਂ ਨੇ, ਸਾਡਾ ਸਮਰਥਨ ਦਿਓ। 13 ਸੀਟਾਂ ਤੇ ਜਿੱਤੀ ਜਾ, ਮੈਂ ਤੁਹਾਨੂੰ ਯਕੀਨ ਦਿਵਾਨਾ ਹੈ ਸਰਕਾਰ ਇਹ ਉਸ ਤੋਂ ਬਾਅਦ 13 ਸੀਟਾਂ ਜੇ ਤੁਸੀਂ ਸਾਨੂੰ ਜਿਤਾਓਗੇ 2 ਮਹੀਨਾ ਤੋਂ ਵੱਧ ਨਹੀਂ ਕੱਟੇਗੀ, ਕਿਉਂਕਿ ਮਿਨੀਮਮ 32 ਬੰਦੇ ਮੌਜੂਦਾ ਜਿਹੜੀ ਆਪ ਦੀ ਸਰਕਾਰ ਦੇ MLA ਨੇ ਮੇਰੇ ਨਾਲ ਟੱਚ ਨੇ, 32 ਆਪ, 18 ਸਾਡੇ ਕੋਲ ਨੇੜੇ ਦੇ ਕੰਮ ਪਹੁੰਚ ਗਏ। ਥੋੜਾ ਜਿਹਾ ਲਾਹੌਰ ਮਾਰਨਾ ਚਿੱਤ ਕਰਕੇ ਸੁਣੋ। ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਸਿਫਰ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ। ਇਸ ਨਾਲ ਉਹਨਾਂ ਦੀ ਜਲਦੀ ਰਿਹਾਈ ਹੋਣ ਦੀ ਸੰਭਾਵਨਾ ਵੀ ਘਟ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੂੰ ਪਿਛਲੇ ਸਾਲ ਮਾਰਚ ਵਿੱਚ ਅਧਿਕਾਰਤ ਸੀਕ੍ਰੇਟ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੇ ਅਮਰੀਕਾ ਵਿੱਚ ਪਾਕਿਸਤਾਨੀ ਦੂਤਾਵਾਸ ਦੁਆਰਾ ਭੇਜੇ ਗਏ ਅਧਿਕਾਰੀ ਦਸਤਾਵੇਜ਼ ਦੀ ਗੁਪਤਤਾ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਹ ਤੀਜੀ ਵਾਰ ਹੈ ਜਦੋਂ ਖਾਨ ਦੀ ਨਿਆਇਕ ਹਿਰਾਸਤ ਵਿੱਚ ਵਾਧਾ ਕੀਤਾ ਗਿਆ ਹੈ। ਉਹਨਾਂ ਦੀ ਆਖਰੀ 14 ਦਿਨਾਂ ਦੀ ਨਜ਼ਰਬੰਦੀ ਦੀ ਮਿਆਦ ਅੱਜ ਖਤਮ ਹੋ ਗਈ। ਜ਼ਿਲ੍ਹਾ ਜੇਲ੍ਹ ਅਟਕ ਵਿਖੇ ਵਿਸ਼ੇਸ਼ ਅਦਾਲਤ ਦੇ ਜੱਜ ਅਬੁਲ ਹਸਨਲ ਨੇ ਸੁਣਵਾਈ ਕੀਤੀ। ਤੋਸ਼ਾਖਾਨਾ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਮਰਾਨ ਖਾਨ 5 ਅਗਸਤ ਤੋਂ ਇਸ ਜੇਲ੍ਹ ਵਿੱਚ ਨਜ਼ਰਬੰਦ ਹਨ। ਸੁਣਵਾਈ ਤੋਂ ਬਾਅਦ ਅਦਾਲਤ ਨੇ ਜਾਂਚ ਪੂਰੀ ਕਰਨ ਲਈ ਉਸ ਦੀ ਨਿਆਇਕ ਹਿਰਾਸਤ 10 ਅਕਤੂਬਰ ਤੱਕ ਵਧਾ ਦਿੱਤੀ ਹੈ। ਅਦਾਲਤ ਨੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਹਿਰਾਸਤ ਵੀ ਇਸੇ ਮਿਆਦ ਲਈ ਵਧਾ ਦਿੱਤੀ ਹੈ। ਕੁਰੈਸ਼ੀ ਤੇ ਵੀ ਇਸੇ ਐਕਟ ਤਹਿਤ ਦੋਸ਼ ਹੈ।
ਹਾਲਾਂਕਿ ਇਸਲਾਮਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਇਮਰਾਨ ਖਾਨ ਨੂੰ ਰਾਵਲਪਿੰਡੀ ਦੀ ਦਿਆਲਾ ਜੇਲ੍ਹ ਵਿੱਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਅਧਿਕਾਰੀਆਂ ਨੇ ਪਹਿਲਾਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੇਸ ਦੀ ਸੁਣਵਾਈ ਜੇਲ੍ਹ ਵਿੱਚ ਕਰਨ ਦੀ ਇਜਾਜ਼ਤ ਦਿੱਤੀ ਸੀ। ਸੁਪਰੀਮ ਕੋਰਟ ਨੇ ਲਖੀਮਪੁਰ ਖੇੜੀ ਹਿੰਸਾ ਮਾਮਲੇ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਦਿੱਲੀ ਦੇ ਹਸਪਤਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਸ਼ਿਖਰਲੀ ਅਦਾਲਤ ਨੇ ਉਸ ਨੂੰ ਕਿਸੇ ਵੀ ਜਨਤਕ ਸਮਾਗਮ ਵਿੱਚ ਸ਼ਾਮਿਲ ਨਾ ਹੋਣ ਅਤੇ ਮੀਡੀਆ ਨਾਲ ਗੱਲ ਨਾ ਕਰਨ ਦੇ ਆਦੇਸ਼ ਦਿੱਤੇ ਹਨ। ਸ਼ਿਖਰਲੀ ਅਦਾਲਤ ਨੇ ਆਸ਼ੀਸ਼ ਨੂੰ ਆਪਣੀ ਬਿਮਾਰ ਮਾਂ ਦੀ ਦੇਖਭਾਲ ਕਰਨ ਅਤੇ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਦਿੱਲੀ ਦੇ ਇੱਕ ਹਸਪਤਾਲ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਹੈ। ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ ਦੇ ਸਬੰਧ ਵਿੱਚ ਕਿਸੇ ਜਨਤਕ ਸਮਾਗਮ ਵਿੱਚ ਸ਼ਾਮਿਲ ਨਾ ਹੋਣ ਜਾਂ ਮੀਡੀਆ ਨਾਲ ਗੱਲ ਵੀ ਨਾ ਕਰਨ। ਜ਼ਿਕਰਯੋਗ ਹੈ ਕਿ ਲਖੀਮਪੁਰ ਖੇੜੀ ਦੇ ਕਿਸਾਨ 3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਫੇਰੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਇੱਕ SUV ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੁਚਲ ਦਿੱਤਾ, ਜਿਸ ਵਿੱਚ 4 ਕਿਸਾਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ SUV ਦੇ ਡਰਾਈਵਰ ਅਤੇ ਭਾਜਪਾ ਦੇ 2 ਵਰਕਰਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਹਿੰਸਾ ਵਿੱਚ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ। ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ 11 ਜੁਲਾਈ ਨੂੰ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਤੇ ਰਿਹਾ ਕਰਨ ਦਾ ਹੁਕਮ ਦਿੱਤਾ ਸੀ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੇ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਹੈ। ਮਨਪ੍ਰੀਤ ਬਾਦਲ ਨੇ ਬਠਿੰਡਾ ਸੈਸ਼ਨ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਉਹਨਾਂ ਦੇ ਵਕੀਲ ਸੁਖਵਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਜਦੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਜਾਂਚ ਜਾਰੀ ਸੀ। ਹੁਣ ਜਦੋਂ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਤਾਂ ਅਸੀਂ ਨਵੇਂ ਤੱਥਾਂ ਨਾਲ ਪਟੀਸ਼ਨ ਦਾਇਰ ਕਰਾਂਗੇ। ਉਧਰ ਮਨਪ੍ਰੀਤ ਬਾਦਲ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਸਾਰੇ ਹਵਾਈ ਅੱਡਿਆਂ ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਵਿਦੇਸ਼ ਭੱਜ ਸਕਦੇ ਹਨ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਵਿਰੁੱਧ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮਨਪ੍ਰੀਤ ਬਾਦਲ ਤੋਂ ਇਲਾਵਾ 5 ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ ਹਨ। ਮਨਪ੍ਰੀਤ ਬਾਦਲ ਨੇ ਗ੍ਰਿਫਤਾਰੀ ਤੋਂ ਬਚਣ ਲਈ 4 ਦਿਨ ਪਹਿਲਾਂ ਅਦਾਲਤ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਮਨਪ੍ਰੀਤ ਬਾਦਲ ਦੀ ਭਾਲ ਵਿੱਚ ਵਿਜੀਲੈਂਸ ਬਿਊਰੋ ਨੇ ਕੱਲ ਮੁਕਤਸਰ ਦੇ ਪਿੰਡ ਬਾਦਲ ਵਿੱਚ ਉਹਨਾਂ ਦੇ ਘਰ ਵੀ ਛਾਪਾ ਮਾਰਿਆ ਸੀ। ਹਾਲਾਂਕਿ ਮਨਪ੍ਰੀਤ ਬਾਦਲ ਉੱਥੇ ਨਹੀਂ ਸਨ। ਇਸ ਮਾਮਲੇ ਵਿੱਚ ਵਿਜੀਲੈਂਸ ਨੇ 3 ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਦੀ FIR ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਮਨਪ੍ਰੀਤ ਬਾਦਲ ਨੇ 100 ਰੁਪਏ ਵਾਲੇ ਸਟੈਂਪ ਪੇਪਰ 30 ਸਤੰਬਰ 2021 ਨੂੰ ਹੀ ਖਰੀਦ ਲਏ ਸਨ ਅਤੇ ਉਹਨਾਂ ਉੱਤੇ ਇਕਰਾਰਨਾਮਾ 4 ਅਕਤੂਬਰ 2021 ਨੂੰ ਲਿਖਿਆ ਗਿਆ। ਦੋਵੇਂ ਇਕਰਾਰਨਾਮਿਆਂ ਉੱਤੇ ਇੱਕ ਹੀ ਵਿਅਕਤੀ ਗਵਾਹ ਰੱਖਿਆ ਗਿਆ ਸੀ। BDA ਨੇ ਪਲਾਟ ਦਾ ਅਲਾਟਮੈਂਟ ਪੱਤਰ ਰਾਜੀਵ ਕੁਮਾਰ ਅਤੇ ਵਿਕਾਸ ਅਰੋੜਾ ਦੇ ਨਾਂ ਤੇ 8 ਅਕਤੂਬਰ ਨੂੰ ਜਾਰੀ ਕੀਤਾ ਸੀ। ਦੱਸ ਦਈਏ ਕਿ ਇਹ ਮਾਮਲਾ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਾਂ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2018 ਤੋਂ 2021 ਤੱਕ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਆਪਣੇ ਸਿਆਸੀ ਦਬਾਅ ਤੇ ਪ੍ਰਭਾਵ ਸਦਕਾ ਮਾਡਲ ਟਾਊਨ ਫੇਜ਼ 1 ਬਠਿੰਡਾ ਨੇੜੇ TV ਟਾਵਰ ਵਿਖੇ 1560 ਵਰਗ ਗੱਜ ਦੇ 2 ਪਲਾਟ ਖਰੀਦੇ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਨੰਬਰ 11/2022 ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਾਬਕਾ ਵਿੱਤ ਮੰਤਰੀ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ BDA ਬਠਿੰਡਾ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਸਾਲ 2021 ਵਿੱਚ ਪਲਾਟਾਂ ਦੀ ਬੋਲੀ ਦੌਰਾਨ ਆਮ ਲੋਕਾਂ ਨੂੰ ਗੁੰਮਰਾਹ ਕਰਦਿਆਂ ਜਾਲੀ ਨਕਸ਼ੇ ਅਪਲੋਡ ਕਰਵਾਏ ਗਏ ਸਨ ਤਾਂ ਜੋ ਬੋਲੀ ਪ੍ਰਕਿਰਿਆ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਰੋਕਿਆ ਜਾ ਸਕੇ।